बिस्मिल्लाहिर्रहमानिर्रहीम ते अस्सलामुअलैकुम। 5 मार्च पाकिस्तान ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 96। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਅੱਜ ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਤੁਹਾਨੂੰ ਲੱਗਣਾ ਹੈ ਕਿ ਮੈਂ ਕੋਈ ਮਖੌਲ ਕਰਨ ਡਿਆ, ਲੇਕਿਨ ਮਾਮਲਾ ਸੀਰੀਅਸ ਹੈ। ਮੈਂ ਪਹਿਲਾਂ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ, ਪਹਿਲਾਂ ਤਾਂ ਮੇਰਾ ਦਿਲ ਸੀ ਵੀ ਸੁਣਵਾਵਾਂ, ਲੇਕਿਨ ਮੈਂ ਤੁਹਾਨੂੰ ਤਸਵੀਰ ਹੀ ਵਿਖਾ ਦਿੰਦਾ ਸੁਣਵਾਉਣਾ ਕੀ ਹੈ। ਜੋ ਤੁਹਾਨੂੰ ਦੱਸਾਂਗਾ ਤੁਹਾਨੂੰ ਯਕੀਨ ਆ ਹੀ ਜਾਣਾ, ਕਿਉਂਕਿ ਭਾਵਣੀ ਅਕਸਰ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਤੁਹਾਨੂੰ ਉਹਨਾਂ ਦੀ ਸ਼ਕਲ ਵਿਖਾਵਾਂਗਾ ਤੇ ਤੁਹਾਨੂੰ ਸਮਝ ਆ ਜਾਣੀ ਹੈ ਵੀ ਇਹ ਖੱਚ ਮਾਸ਼ਾਅੱਲਾ ਉਹਨਾਂ ਨੇ ਮਾਰੀ ਹੋਣੀ ਹੈ। ਸੁਣਨਾ ਜ਼ਰਾ ਖਬਰ ਪਹਿਲਾਂ ਸੁਣ ਲੈਣਾ। ਪਿਛਲੀ ਜੰਗ ਪਾਕਿਸਤਾਨ ਨੇ ईरान और अमरीका ਨੂੰ फेस सेविंग ਦਿੱਤੀ और ਦੇ ਕੇ ਮੁਕਾ ਦਿੱਤੀ। ਗੱਲ ਸੁਣਨੀ ਹੈ ਜ਼ਰਾ ਗੌਰ ਨਾਲ ਤੁਸੀਂ। ਕਹਿ ਰਹੇ ਨੇ ਕਿ ਪਿਛਲੀ ਜੰਗ ਪਾਕਿਸਤਾਨ ਨੇ ईरान ਤੇ ਅਮਰੀਕਾ ਨੂੰ ਫੇਸ ਸੇਵਿੰਗ ਦਿੱਤੀ ਤੇ ਮੁਕਾ ਦਿੱਤੀ। ਪਾਕਿਸਤਾਨ ਨੇ ਅਮਰੀਕਾ ਨੂੰ ਮਸ਼ਵਰਾ ਦਿੱਤਾ ਕਿ ਤੁਸੀਂ ਇਹਨਾਂ ਨਾਲ ਜੰਗ ਨਾ ਕਰੋ, ईरान ਨਾਲ ਤੁਸੀਂ ਇਹਨਾਂ ਦੇ ਉੱਤੇ ਨਿਊਕਲੀਅਰ ਪ੍ਰੋਗਰਾਮ ਜਿਹੜਾ ਇਹਨਾਂ ਦਾ ਨਾ ਐਟਮ ਬੰਬ ਬਣਾਉਣ ਦਾ ਉਹ ਤਬਾਹ ਕਰ ਦਿਓ। ਤੇ ਪਾਕਿਸਤਾਨ ਦਾ ਇਹ ਮਸ਼ਵਰਾ ਅਮਰੀਕਾ ਨੇ ਮੰਨ ਲਿਆ ਕਿ ਚਲੋ ਅਸੀਂ ਜੰਗ ਨਹੀਂ ਕਰਦੇ, ਇਹਨਾਂ ਤੇ ਹਮਲਾ ਨਹੀਂ ਕਰਦੇ, ਬਸ ਇਹਨਾਂ ਦਾ ਨਿਊਕਲੀਅਰ ਬੰਬ ਜਿਹੜਾ ਉਹ ਉਡਾ ਦਿੰਦੇ। ਅੱਛਾ ਜੀ। ਤੇ ਪਾਕਿਸਤਾਨ ਨੇ ਕਿਹਾ ਵੀ ਨਿਊਕਲੀਅਰ ਬੰਬ ਉਡਾ ਦਿਓ, ਪ੍ਰੋਗਰਾਮ ਉਡਾ ਦਿਓ ਜਿਹੜਾ ਪਲਾਂਟ ਨੇ, ਤੇ ਫਿਰ ਜੰਗ ਖਤਮ ਕਰ ਦਿਓ। ਸਦਰ ਟਰੰਪ ਪਾਕਿਸਤਾਨ ਦੀ ਗੱਲ ਮੰਨ ਗਿਆ। ਤੇ ਦੂਜੇ ਪਾਸੇ ਪਾਕਿਸਤਾਨ ਨੇ ईरान ਨੂੰ ਕਿਹਾ ਵੀ ਤੁਸੀਂ ਯੂਰੇਨੀਅਮ ਆਪਣਾ ਬਾਹਰ ਕੱਢ ਲਓ, ਮੇਰਾ ਮਤਲਬ ਬਾਹਰ ਕੱਢ ਲਓ ਯੂਰੇਨੀਅਮ, ਤੇ ਉਹ ਆ ਕੇ ਉੱਤੇ ਬੰਬ ਮਾਰ ਕੇ ਚਲੇ ਜਾਣ, ਫਿਰ ਤੁਸੀਂ ਨਵਾਂ ਯੂਰੇਨੀਅਮ ਰੱਖ ਕੇ ਤੇ ਆਪਣਾ ਫਿਰ ਕੰਮ ਕਰ ਲੈਣਾ। ਮਤਲਬ ਇਹ ਇੰਝ ਹੀ ਹੈ ਵੀ ਜਿਵੇਂ ਚੁੱਲ੍ਹੇ ਦੇ ਥੱਲੇ ਅੱਗ ਡਾਈ ਸੀ ਤੇ ਉਹ ਚੋਹ ਆਉਂਦੇ ਨੇ ਅੱਗ ਨੂੰ, ਜਿਹੜੀ ਉਹ ਲੱਕੜ ਨੂੰ ਅੱਗ ਲੱਗੀ ਹੁੰਦੀ, ਭਾਰੀ ਸਾਰੀ ਲੱਕੜ ਹੁੰਦੀ ਨਾ, ਪੰਜਾਬੀ 'ਚ ਉਹਨੂੰ ਚੋਹ ਆਉਂਦੇ ਨੇ। ਤੇ ਆਪਣਾ ਚੋਹ ਜਿਹੜਾ ਬਾਹਰ ਕੱਢ ਲਓ, ਜਾਂ ਕੋਈ ਨਾਈ ਦੇਗ ਪਕਾਉਣ ਡਿਆ ਹੋਵੇ ਤਾਂ ਉਹਨੂੰ ਕੋਈ ਬੰਦਾ ਆਖੇ ਵੀ ਤੂੰ ਥੱਲਿਓਂ ਕੋਲੇ ਕੱਢ ਲਾ ਥੋੜ੍ਹੀ ਦੇਰ, ਫਿਰ ਰੱਖ ਕੇ ਪਕਾ ਲਈ, ਇਸ ਵੇਲੇ ਦੇਗ ਨੂੰ ਠੰਡੀ ਹੋ ਲੈਣ ਦੇ, ਜਾਂ ਕੁੜਛਾ ਕੱਢ ਲੈ ਵਿੱਚੋਂ ਬਾਅਦ ਦੇ ਵਿੱਚ, ਜਾਂ ਕੋਈ ਨਾਈ ਦਾੜੀ ਮੁੰਨਣ ਡਿਆ ਹੋਵੇ ਤਾਂ ਉਹਨੂੰ ਬੰਦਾ ਆਖੇ ਵੀ ਤੂੰ ਹੈ ਜਿਹੜਾ ਸਾਬਣ ਲਾਇਆ ਨਾ ਮੂੰਹ 'ਤੇ ਲਾ ਦੇ, ਤੇ ਬਾਅਦ ਵਿੱਚ ਥੋੜ੍ਹੀ ਦੇਰ ਬਾਅਦ ਫਿਰ ਲਾ ਕੇ, ਤੇ ਮੇਰਾ ਮਤਲਬ ਹੈ ਕਿ ਦਾੜੀ ਮੁੰਨਦੇ ਹੀ ਜਿਹਦੀ ਮੁੰਨਣੀ ਹੋਈ। ਇਹ ਹੁਣ ਤੁਸੀਂ ਸੋਚੋ ਵੀ ਇਹ ਕਿਹੜਾ ਅਜ਼ੀਮ ਕਲਾਕਾਰ ਹੋ ਸਕਦਾ ਹੈ ਜਿਹਨੇ ਇਹ ਕਲਕਾਰੀ ਮਾਰੀ ਹੈ। ਔਰ ਉਹਨੇ ਕਿਹਾ ਕਿ ਫਿਰ ਪਾਕਿਸਤਾਨ ਦੇ ਕਹਿਣ ਤੇ ईरान ਨੇ ਆਪਣਾ ਯੂਰੇਨੀਅਮ ਬਾਹਰ ਕੱਢ ਲਿਆ, ਅਮਰੀਕਾ ਨੇ ਬੰਬ ਮਾਰੇ ਤੇ ਬਸ ਫਿਰ ਕੰਮ ਮੁੱਕ ਗਿਆ। ईरान ਦਾ ਯੂਰੇਨੀਅਮ ਵੀ ਬਚ ਗਿਆ, ਅਮਰੀਕਾ ਦੀ ਵੀ ਇੱਜ਼ਤ ਬਚ ਗਈ, ਪਾਕਿਸਤਾਨ ਨੇ ਫੇਸ ਸੇਵਿੰਗ ਦੇ ਦਿੱਤੀ। ਇਹ ਹੁਣ ਤੁਹਾਨੂੰ ਮੈਂ ਅਗਲੇ ਜਿਹੜੇ ਨਾ ਉਹ 3-4 ਸੈਕਿੰਡ ਦੇਣਾ, ਜਾਣ ਕੇ ਮੈਂ ਗੱਲ ਲੰਮੀ ਕਰਨ ਡਿਆ ਤਾਂ ਕਿ ਤੁਸੀਂ ਸੋਚੋ ਤੇ ਗੈਸ ਵਰਕ ਕਰੋ, ਔਰ ਥੱਲੇ ਕਮੈਂਟਸ ਦੇ ਵਿੱਚ ਲਿਖੋ ਉਹਨਾਂ ਚਿਰ 'ਚ ਕਿ ਇਹ ਤੁਹਾਡੇ ਖਿਆਲ ਦੇ ਵਿੱਚ ਕਿਹੜਾ ਜਵਾਨ ਹੋ ਸਕਦਾ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੀ ਤਸਵੀਰ ਵਿਖਾਉਣੇ ਆ ਔਰ ਇਹ ਵੀ ਦੱਸਦੇ ਵੀ ਇਹ ਕਿਹੜਾ ਜਵਾਨ ਹੈ, ਤੁਹਾਡੇ ਖਿਆਲ 'ਚ ਕਿਹੜਾ ਬੰਦਾ ਇਹੋ ਜਿਹੀ ਗੱਲ ਕਰ ਸਕਦਾ ਹੈ। ਲਓ ਜੀ, ਟਾਈਮ ਪੂਰਾ ਹੋ ਗਿਆ। ਹੁਣ ਤੁਹਾਨੂੰ ਦੱਸਣੇ ਜਨਾਬ, ਇਹ ਜਿਹਨੇ ਸਾਡੇ ਜੇਦਾ ਜੀ, ਤੁਹਾਨੂੰ ਪਤਾ ਕਿ ਜੇਦਾ ਜੀ ਤੋਂ ਇਲਾਵਾ ਤਾਂ ਹੋਰ ਕੋਈ ਬੰਦਾ ਏਡੀ ਪਹੁੰਚੀ ਹੋਈ ਗੱਲ ਹੀ ਨਹੀਂ ਕਰ ਸਕਦਾ। ਇਹ ਸੋਚੋ, ਇਹ ਸਾਡੇ ਦਾਨਿਸ਼ਵਰ ਨੇ ਜਿਨ੍ਹਾਂ ਨੂੰ ਦੁਨੀਆ ਭਾਰੀ ਤਾਦਾਦ ਦੇ ਵਿੱਚ ਪੜ੍ਹਦੀ ਰਹੀ। ਇਹ 0 ਪੁਆਇੰਟ ਦੇ ਨਾਂ ਤੋਂ ਕਾਲਮ ਲਿਖਦੇ ਸਨ ਤੇ ਉਹਦੇ 'ਚ ਵੀ ਇਹੋ ਜਿਹੀਆਂ ਕਿੱਸੇ ਕਹਾਣੀਆਂ ਲਿਖਦੇ ਸਨ, ਤੇ ਦੁਨੀਆ ਇਹਨਾਂ ਨੂੰ ਬੜਾ ਵੱਡਾ ਦਾਨਿਸ਼ਵਰ ਤੇ ਬੜਾ ਵੱਡਾ ਇੱਕ ਮੁਫੱਕਰ ਸਮਝ ਕੇ ਤੇ ਇਹਨਾਂ ਨੂੰ ਪੜ੍ਹਦੀ ਰਹੀ। ਅੱਛਾ, ਕਈ ਵਾਰੀ ਜਿਹੜੀ ਹੈ ਨਾ ਆਂਦੇ ਨਾ ਕਿ ਲਾਈਟ ਮਾਰੋ, ਲਾਈਟ ਬਰਾਈਟ ਕਰੋ। ਕਈ ਵਾਰੀ ਜਦੋਂ ਤੁਸੀਂ ਬਹੁਤਾ ਕਿਸੇ ਸ਼ਹਿਰ ਨੂੰ ਬਰਾਈਟ ਕਰ ਦਿੰਦੇ ਹੋ ਨਾ, ਤੇ ਉਹਦਾ ਵੀ ਮੇਰਾ ਮਤਲਬ ਜਿਹੜਾ ਭੁਲੇਖਾ ਹੁੰਦਾ ਨਾ ਤੁਹਾਡਾ ਨਿਕਲ ਜਾਂਦਾ ਹੈ। ਮਤਲਬ ਕਈ ਵਾਰੀ ਢੋਲ ਦੂਰੋਂ ਹੀ ਵੱਜਣ ਤੇ ਚੰਗੇ ਲੱਗਦੇ ਨੇ, ਲਾਗੋਂ ਜਾ ਕੇ ਵੇਖੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਇਹ ਢੋਲ ਪਾਟਾ ਹੈ। ਇਹ ਹੁਣ ਜਿਹੜਾ ਜੇਦਾ ਜੀ ਦਾ ਢੋਲ ਹੈ ਇਹ ਵੀ ਪਾਟ ਗਿਆ ਹੈ, ਇਹਨਾਂ ਦੀ ਬਲਕਿ ਢੋਲਕੀ ਵੀ ਪਾਟ ਗਈ ਹੈ, ਢੋਲ ਵੀ ਪਾਟ ਗਿਆ ਹੈ ਜਦੋਂ ਆਵਾਮ ਨੇ ਇਹਨਾਂ ਨੂੰ ਲਾਗੋਂ ਵੇਖਿਆ, ਔਰ ਸਪੈਸ਼ਲੀ ਇਹ ਸੋਸ਼ਲ ਮੀਡੀਆ ਨੇ ਇਹਨਾਂ ਨੂੰ ਉਹ ਕੜਿਚ ਵਾਲਾ ਵੀ, ਮੈਂ ਮੁੰਡਿਆਂ ਨੂੰ ਆਖਾਂਗਾ ਅਗਰ ਚਲਾ ਦੇਣਾ ਇੱਥੇ, ਮੇਰਾ ਮਤਲਬ ਇਹ ਆਂਦੇ ਸਨ ਵੀ ਇੰਜ ਕਰਕੇ ਪਤਾ ਨਹੀਂ ਕੋਈ ਆਵਾਜ਼ਾਂ ਕੱਢਦੇ ਸਨ ਮੂੰਹ ਦੇ ਵਿੱਚੋਂ। वो पीछे हटे तो अंदर से फिर उसके लॉक खुलने शुरू हुए, क्लिक 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 की आवाजें आई, क्लिक 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 की आवाजें आई, और उसके बाद फिर दरवाजा आहिस्ता से खुला, क्री करके, क्योंकि उसकी वजह दरवाजा टेढ़ा हो गया था। ਕਹਿਣ ਦਾ ਮਤਲਬ ਤੁਹਾਨੂੰ ਦੱਸ ਰਿਹਾ ਵੀ ਇਹ ਸਾਡੇ ਦਾਨਿਸ਼ਵਰਾਂ ਦੀ ਅਕਲ ਹੈ, ਹਾਲਤ ਹੈ, ਔਰ ਕੌਨਫੀਡੈਂਸ ਕਿੱਡਾ ਹੈ। ਇੱਕ ਪਾਸੇ ਤੇ ਦਾਨਿਸ਼ਵਰਾਂ ਨੂੰ ਜਿਹੜੀ ਆਪ ਕੋਈ ਅਕਲਮਤ ਘੱਟ ਹੈ, ਪਰ ਦੂਜੇ ਪਾਸੇ ਉਹ ਤੁਹਾਨੂੰ ਬੇਵਕੂਫ ਕਿੱਡਾ ਸਮਝਦੇ ਨੇ ਵੀ ਕੋਈ ਵੀ ਗੱਲ ਤੁਹਾਨੂੰ ਸੁਣਾ ਦਿੰਦੇ ਨੇ। ਮਤਲਬ ਕੋਈ ਵੀ ਗੱਲ ਕਰ ਦਿਓ, ਜਿਹੜੀ ਦਿਲ ਕਰਦਾ ਗੱਲ ਕਰ ਦਿਓ, ਉਹਨਾਂ ਨੂੰ ਲੱਗਦਾ ਵੀ ਇਹ ਗੱਲ ਤੇ ਮੰਨੀ ਜਾਣੀ, ਸੁਣੀ ਜਾਣੀ, ਕਿਹੜਾ ਕੋਈ ਮਸਲਾ ਹੈ। ਜਿਹਦਾ ਜੋ ਦਿਲ ਕਰਦਾ ਉਹ ਬੋਲ ਛੱਡਦਾ ਹੈ ਤੇ ਗਾਂ ਤੁਰ ਪੈਂਦਾ ਉਸ ਤੋਂ ਬਾਅਦ। ਮਤਲਬ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਆਵਾਮ ਨੇ ਲਿੱਤਰ ਲਾ ਲੈਣਾ ਵੀ ਇਹ ਗੱਲ ਯਾਰ ਕਿਹੜੀ ਗੱਲ ਕਰ ਦਿੱਤੀ ਹੈ ਤੁਸੀਂ। ਦਾਨਿਸ਼ਵਰ ਜੋ ਇਹੋ ਜਿਹੇ ਨੇ। ਅੱਗੇ ਚੱਲਨੇ ਜੀ। ਨਵਾਜ਼ ਸ਼ਰੀਫ ਸਾਹਿਬ ਅਚਾਨਕ ਬਾਹਰ ਨਿਕਲੇ ਤੇ ਉਹਨਾਂ ਆਖਿਆ ਵੀ ਸਾਡਾ ਐਟਮੀ ਪ੍ਰੋਗਰਾਮ ਜਿਹੜਾ ਜੰਗ ਲਈ ਨਹੀਂ, ਅਮਨ ਲਈ ਹੈ। ਅਸੀਂ ਐਟਮ ਬੰਬ ਜਿਹੜਾ ਹੈ ਉਹ ਜੰਗ ਵਾਸਤੇ ਨਹੀਂ ਬਣਾਇਆ, ਅਮਨ ਵਾਸਤੇ ਬਣਾਇਆ। ਸਾਡੇ ਵਾਲਾ ਜਿਹੜਾ ਨਾ ਲੜਨ ਵਾਸਤੇ ਨਹੀਂ ਹੈ, ਉਹਨਾਂ ਨੇ ਕਿਹਾ।
ਅਸੀਂ ਤੇ ਮੇਰਾ ਮਤਲਬ ਹੈ ਅੰਗੀਠੀਆਂ ਸਿਆਲਾਂ ਦੇ ਵਿੱਚ ਪਾਲਾ ਜ਼ਿਆਦਾ ਹੋ ਜਾਏ ਤੇ ਅਸੀਂ ਆਪਣੇ ਐਟਮ ਬੰਬ ਦੇ ਨਾਲ ਥੋੜ੍ਹੇ ਜਿਹੇ ਗੋਡੇ ਛੋਡੇ ਸੇਕ ਲਈਦੇ ਨੇ, ਜਾਂ ਫਿਰ ਗੈਸ ਬੰਦ ਹੋ ਜਾਏ ਤੇ ਆਂਡੇ ਛਾਂਡੇ ਵਾੜ ਲਈਦੇ ਨੇ ਉਹਦੇ ਉੱਤੇ। ਉਹਨਾਂ ਕਿਹਾ ਸਾਡਾ ਅਮਨ ਆਸਤੇ ਬੰਬ ਹੈ, ਸਾਡਾ ਜਿਹੜਾ ਬੰਬ ਹੈ ਉਹ ਲੜਾਈ ਆਸਤੇ ਨਹੀਂ। ਅਸੀਂ ਨਾ ਐਵੇਂ ਬੰਬ ਰੱਖਿਆ, ਅੰਦਰ ਉਹਦੇ ਜਿਹੜਾ ਹੈ ਨਾ ਅਸੀਂ ਸੁਪਾਰੀ, ਸੌਂਫ, ਤੁਲਸੀ, ਸਮਝਦੇ ਨਾ, ਇਹੋ ਜਿਹੀਆਂ ਸ਼ੈਵਾਂ ਉਹਦੇ ਅੰਦਰ ਪਾਈਆਂ ਨੇ। ਅਸੀਂ ਉਹ ਬੰਬ ਸ਼ੰਬ ਉਸ ਤਰ੍ਹਾਂ ਬੰਬ ਨਹੀਂ, ਉਹਦਾ ਨਾਂ ਬਸ ਬੰਬ ਰੱਖਿਆ ਹੈ। ਬੱਲੇ ਮੀਆਂ ਸਾਹਿਬ, ਮੈਂ ਰਾਜ਼ੀ ਹਾਂ ਤੁਹਾਡੇ ਤੇ। 3 ਦਿਨ ਤੋਂ DGISPR ਕਹਿ ਕੇ ਖੱਪ ਗਿਆ ਹੈ ਕਿ ਸਾਡੇ ਵੱਲ ਕੋਈ ਨਹੀਂ ਆ ਸਕਦਾ, ਇਰਾਨ ਨਹੀਂ ਅਸੀਂ, ਸਾਡੇ ਕੋਲ ਐਟਮ ਬੰਬ ਹੈ, ਅਸੀਂ ਐਟਮ ਬੰਬ ਚਲਾ ਦੇਣਾ। ਮੀਆਂ ਸਾਹਿਬ ਨੇ ਆ ਕੇ DGISPR ਦੇ ਖਿਲਾਫ ਬਿਆਨ ਦੇ ਦਿੱਤਾ। ਉਹਨਾਂ ਕਿਹਾ ਸਾਡਾ ਐਟਮ ਬੰਬ ਲੜਾਈ ਵਾਲਾ ਨਹੀਂ, ਇਹ ਸੁਲ੍ਹਾ ਵਾਲਾ ਹੈ। ਅੱਛਾ ਜੀ, ਇਹ ਹੁਣ ਸਾਨੂੰ ਨਹੀਂ ਪਤਾ ਐਟਮ ਬੰਬ ਦੀ ਵੀ ਕੋਈ ਮਤਲਬ ਕਿ ਕੋਈ ਹੋ ਸਕਦਾ ਇਹਨਾਂ ਦੀ ਕਿਸਮਾਂ ਹੋਣ ਬਈ। ਹੁਣ ਇਹ ਨਹੀਂ ਸਾਨੂੰ ਪਤਾ ਵੀ ਇੰਡੀਆ ਦਾ ਕਿਹੜਾ ਹੈ, ਉਹਨਾਂ ਦਾ ਲੜਾਈ ਵਾਲਾ ਹੈ ਕਿ ਅਮਨ ਵਾਲਾ ਹੈ। ਜੇ ਸਾਡਾ ਅਮਨ ਵਾਲਾ ਹੈ ਔਰ ਉਹਨਾਂ ਵਾਲਾ ਲੜਾਈ ਵਾਲਾ ਹੋਇਆ ਤੇ ਫਿਰ ਤੇ ਮੇਰਾ ਖਿਆਲ ਹੈ ਵੀ ਇਹ ਤੇ ਫਿਰ ਕੰਮ ਔਖਾ ਹੀ ਹੋ ਗਿਆ ਨਾ ਸਾਡੇ ਵਾਸਤੇ। ਇਹ ਤੇ ਇੰਝ ਹੀ ਬੰਦੇ ਕੋਲ ਬੰਦੂਕ ਹੋਵੇ, ਉਹਦੇ ਵਿੱਚ ਗੋਲੀਆਂ ਨਾ ਹੋਣ, ਕੋਈ ਆ ਕੇ ਬੰਦੇ ਨੂੰ ਮਾਰੇ ਚਪੇੜਾਂ, ਔਰ ਬੰਦੂਕ ਵੀ ਨਾ ਖੋਵੇ ਬੰਦੇ ਕੋਲੋਂ, ਬੰਦੂਕ ਵੀ ਹੱਥ 'ਚ ਫੜੀ ਰਹਿਣ ਦੇਵੇ ਤੇ ਨਾਲ ਚਪੇੜਾਂ ਮਾਰ ਕੇ ਤੇ ਫਿਰ ਬੰਦੇ ਦਾ ਮਜ਼ਾਕ ਵੀ ਉਡਾਏ, ਕਿਉਂਕਿ ਉਹਦੇ 'ਚ ਗੋਲੀਆਂ ਹੀ ਨਹੀਂ, ਕੀ ਕਰਨਾ। ਖੈਰ, ਮੀਆਂ ਸਾਹਿਬ ਨੇ ਅੱਜ ਪਤਾ ਨਹੀਂ ਕਿਉਂ ਹਰਕਤ ਕੀਤੀ ਹੈ, ਕਿਸੇ ਨੂੰ ਨਹੀਂ ਪਤਾ, ਲੇਕਿਨ ਉਹਨਾਂ ਕਰ ਛੱਡੀ ਹੈ। ਤੇ ਇੱਥੇ ਬੜੇ ਤਬਸਰੇ ਹੋਏ ਨੇ। ਉਸ ਤੋਂ ਬਾਅਦ ਮੀਆਂ ਸਾਹਿਬ ਨੂੰ ਕ੍ਰੈਡਿਟ ਦੇਣ ਦੀ ਕੋਸ਼ਿਸ਼ ਕੀਤੀ, ਫਿਰ ਲੋਕਾਂ ਨੇ ਸਟੇਟਮੈਂਟਾਂ ਸ਼ੇਅਰ ਕੀਤੀਆਂ ਕਿ ਲੈਫਟੀਨੈਂਟ ਜਨਰਲ ਰਿਟਾਇਰਡ ਅਮਜਦ ਸ਼ੁਏਬ ਸਾਹਿਬ ਨੇ ਦੱਸਿਆ ਕਿ ਮਜੀਦ ਨਿਜ਼ਾਮੀ ਸਾਹਿਬ ਕਹਿੰਦੇ ਨੇ ਵੀ ਜਦੋਂ ਸਹਾਫੀਆਂ ਨੂੰ ਬੁਲਾਇਆ ਨਵਾਜ਼ ਸ਼ਰੀਫ ਨੇ ਤੇ ਕਿਹਾ ਜੀ ਅਸੀਂ ਧਮਾਕੇ ਨਹੀਂ ਕਰਨੇ, ਤਾਂ ਨਿਜ਼ਾਮੀ ਸਾਹਿਬ ਇਹਨਾਂ ਦੇ ਗਲ ਪੈ ਗਏ ਵੀ ਅਸੀਂ ਤਾਂ ਖੁਸ਼ਖਬਰੀ ਸੁਣਨ ਆਏ ਸਾਂ, ਤੁਸੀਂ ਧਮਾਕੇ ਕਿਉਂ ਨਹੀਂ ਕਰਨੇ। ਤੇ ਹੋਰ ਵੀ ਗੌਰ ਅਯੂਬ ਸਾਹਿਬ ਨੇ ਆਪਣੀ ਕਿਤਾਬ 'ਚ ਲਿਖਿਆ ਵੀ ਨਵਾਜ਼ ਸ਼ਰੀਫ ਜਿਹੜਾ ਉਹ ਡੀਲ ਮੰਗਦਾ ਸੀ ਕਲਿੰਟਨ ਕੋਲੋਂ ਕਿ ਚੰਗੀ ਡੀਲ ਲੱਭ ਜੇ ਤਾਂ ਧਮਾਕੇ ਨਹੀਂ ਕਰਾਂਗੇ। ਬਹਰਹਾਲ ਦੇਖਨੇ, ਇਹ ਤੇ ਹੁਣ ਇਸ ਵੇਲੇ ਕੰਮ ਜਿਹੜਾ ਬਹੁਤ ਜ਼ਿਆਦਾ ਭਖਿਆ ਹੈ। ਮੈਂ ਇਹੀ ਕਹਾਂਗਾ ਕਿ ਇਸ ਵੇਲੇ ਦੌਰ ਤੇਰ ਪੈ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਚੰਗਾ ਇਹਦੇ ਉੱਤੇ ਭਰਵਾਂ ਕਿਸਮ ਦਾ ਐਨਾਲਿਸਿਸ ਹੋ ਰਿਹਾ। ਅੱਗੇ ਜੀ ਅਸੀਂ ਹਰ ਦਿਨ 2 ਵਜੇ ਪੈਟਰੋਲੀਅਮ ਮਸਨੂਆਤ ਦੇ ਸਟਾਕ ਤੇ ਸਪਲਾਈ ਤੇ ਮੀਟਿੰਗ ਕਰਦੇ। ਹੁਣ ਤੱਕ ਹਾਲਾਤ ਕੰਟਰੋਲ 'ਚ ਨੇ, ਲੇਕਿਨ ਅਗਰ ਹਾਲਾਤ ਖਰਾਬ ਹੋਏ ਤੇ ਸਾਨੂੰ ਇੱਕ ਕੌਮ ਦੇ ਤੌਰ ਤੇ ਬਹਿਸੀਅਤ ਤੇ ਕੌਮ ਐਨਰਜੀ ਦੇ ਉੱਤੇ ਡਿਸਪਲਿਨ ਲਿਆਉਣਾ ਪੈਣਾ। ਮਤਲਬ ਤੇਲ ਘੱਟ ਜਿਹੜਾ ਉਹ ਬਾਲਣਾ ਪੈਣਾ ਤੇ ਗੈਸ ਘੱਟ ਬਾਲਣੀ ਪੈਣੀ ਹੈ। ਇਹ ਵਜ਼ੀਰੇ ਖਜ਼ਾਨਾ ਔਰੰਗਜ਼ੇਬ ਸਾਹਿਬ ਫਰਮਾ ਰਹੇ ਨੇ। ਅੱਛਾ, ਮੈਨੂੰ ਇਹ ਗੱਲ ਨਹੀਂ ਸਮਝ ਵੀ ਜਿਹੜੀ ਸਾਡੀ ਕੌਮ ਹੈ ਪਹਿਲੇ ਉਹ ਕਿੱਥੇ ਬਹੁਤੀ ਗੈਸ ਬਾਲਦੀ ਹੈ ਤੇ ਬਿਜਲੀ ਬਾਲਦੀ ਹੈ। ਕਿ ਮੇਰਾ ਮਤਲਬ ਬਿਜਲੀ ਤੇ ਲੱਗੇ ਨੇ ਬੰਦੇ, ਚਾਰਜ ਹੁੰਦੇ ਨੇ, ਹਰ ਬੰਦੇ ਨੇ ਆਪਣੇ ਕੰਨ ਦੇ ਵਿੱਚ ਚਾਰਜਰ ਲਾਇਆ ਜਿਹੜਾ ਉਹ ਲਾ ਦੇਣ, ਮਤਲਬ ਕੀ ਬੱਤੀਆਂ ਹੀ ਬਾਲਦੇ ਨੇ। ਅੱਜ ਕੱਲ੍ਹ ਤੇ ਗਰਮੀ ਵੀ ਨਹੀਂ, AC ਵੀ ਨਹੀਂ ਚਲਾਉਂਦੇ। ਤੇ ਮੇਰਾ ਮਤਲਬ ਕਿਹੜਾ ਕੰਮ ਐਸਾ ਦੁਨੀਆ ਕਰਨ ਡਈ ਹੈ ਜਿਹੜਾ ਅਲੋਕਾਰ ਜਿਹੜਾ ਤੁਸੀਂ ਉਹ ਵੀ ਡੱਕ ਦੇਣਾ ਲੋਕਾਂ ਦਾ। ਅੱਛਾ, ਫਿਰ ਦੂਜੇ ਪਾਸੇ ਬਾਜੀ ਦਾ ਜਿਹੜਾ ਪਿਛਲਾ ਜਹਾਜ਼ ਸੀ ਉਹ 1200 ਲੀਟਰ ਖਾਂਦਾ ਸੀ ਘੰਟੇ 'ਚ, ਇਹ ਹੁਣ 2100 ਲੀਟਰ ਖਾਂਦਾ ਹੈ। ਕੌਮ ਨੇ ਡਿਸਪਲਿਨ ਮੇਨਟੇਨ ਕਰਨਾ ਹੈ। ਦੂਜੇ ਪਾਸੇ 13 ਅਰਬ ਦੇ ਜਹਾਜ਼ ਲੈਂਦੇ ਹੋ ਜਿਹੜਾ ਤੇਲ ਵੀ ਦੂਣਾ ਪੀਂਦਾ, ਤੇ ਉੱਥੇ ਡਿਸਪਲਿਨ ਵਾਲੀ ਗੱਲ ਕੋਈ ਨਹੀਂ। ਬਸ ਅੱਗੇ ਚੱਲਨੇ। ਅੱਗੋਂ ਸੁਣੋ ਜੀ, ਵਜ਼ੀਰ ਆਲਾ ਆਫਿਸ ਦੇ ਵਿੱਚ ਇੱਕ ਐਪੈਕਸ ਕਮੇਟੀ ਦਾ ਇਜਲਾਸ ਹੋਇਆ। ਅਸੀਂ ਉਰਦੂ ਵੀਲੌਗ 'ਚ ਇਹਨੂੰ ਕਵਰ ਕੀਤਾ, ਇੱਥੇ ਛੋਟਾ ਜਿਹਾ ਨਿੱਕੀ ਜੀ ਗੱਲ ਹੀ ਕਵਰ ਕਰਾਂਗੇ। ਉੱਥੇ ਬਾਜੀ ਜਿਹੜੀ ਹੈ ਉਹ ਕੋਰ ਕਮਾਂਡਰ ਨੂੰ ਖਾ ਗਈ। ਮੈਂ ਫਿਜ਼ੀਕਲੀ ਨਹੀਂ ਕਹਿ ਰਿਹਾ ਜਾਂ ਇਨ ਲਿਟਰਲ ਜਾਂ ਰੀਅਲ ਸੈਂਸ 'ਚ ਨਹੀਂ ਕਹਿ ਰਿਹਾ, ਮੈਂ ਇੱਕ ਮੀਡੀਆ ਦੇ ਸੈਂਸ 'ਚ ਕਹਿ ਰਿਹਾ। ਦੋਵਾਂ ਨੇ ਬਹਿ ਕੇ ਇਕੱਠਿਆਂ ਮੀਟਿੰਗ ਕੀਤੀ ਤੇ ਬਾਜੀ ਦੇ ਕੈਮਰਾਮੈਨਾਂ ਨੇ ਵਿੱਚੋਂ ਜਿਹੜਾ ਕੋਰ ਕਮਾਂਡਰ ਹੈ ਉਹਨਾਂ ਨੂੰ ਮੇਰਾ ਮਤਲਬ ਬਿਲਕੁਲ ਕੁਆਸਵੀਂ ਜੀ ਜਿਹੜੀ ਹੈ ਨਾ ਉਹ ਤਸਵੀਰ ਲਈ ਵੀ ਇੰਜ ਲੱਗੇ ਵੀ ਕੱਲਾ ਹੀ ਬਹਾ ਦਿੱਤਾ ਕਿਤੇ ਕੋਰ ਕਮਾਂਡਰ ਪਰਲੇ ਪਾਸੇ ਨਾ ਵੀ ਆ ਚਾਹ ਪੀਓ ਤੁਸੀਂ, ਤੇ ਬਾਜੀ ਚੇਅਰ ਕਰ ਰਹੀ ਹੈ ਪੂਰੀ ਮੀਟਿੰਗ। ਮਤਲਬ ਕੋਰ ਕਮਾਂਡਰ ਸਾਹਿਬ ਦੀ ਵੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣੀ ਵੀ ਕਰਵਾਈ ਬਾਜੀ ਨੇ, ਕਿਉਂਕਿ ਵਿੰਗੇ ਐਂਗਲਸ ਦੇ ਉੱਤੋਂ ਉਹ ਫਰੇਮ ਲਿਆ। ਬੇਇੱਜ਼ਤੀ ਸਿਰਫ ਬਾਜੀ ਇਹ ਮਹਿਸੂਸ ਕਰ ਰਹੀ ਸੀ ਕਿ ਬਾਜੀ ਦੇ ਬਰਾਬਰ ਬਹਿ ਕੇ ਕੋਰ ਕਮਾਂਡਰ ਨੇ ਜਿਹੜਾ ਮੀਟਿੰਗ ਚੇਅਰ ਕੀਤੀ, ਇਹ ਗੱਲ ਬਾਜੀ ਆਵਾਮ ਨੂੰ ਦੱਸਣਾ ਨਹੀਂ ਚਾਹੁੰਦੀ। ਹੈਰਤ ਹੈ। ਮੇਰਾ ਮਤਲਬ ਜਿਵੇਂ ਤੁਸੀਂ ਮੇਰਾ ਮਤਲਬ ਜੁੱਤੀਆਂ 'ਚ ਬਹਿ ਕੇ ਹਕੂਮਤ ਲਈ ਹੈ ਤੇ ਉਸ ਤੋਂ ਬਾਅਦ ਵੀ ਐਡੇ ਨਖਰੇ ਤੁਹਾਡੇ, ਸਮਝ ਸਾਡੀ ਤੋਂ ਬਾਹਰ ਹੈ। ਬਹਰਹਾਲ ਉਹਦੀ ਜਿਹੜੀ ਵੀਡੀਓ ਆਈ ਉਹਦੇ 'ਤੇ ਵੀ ਚੰਗਾ ਕੰਮ ਜਿਹੜਾ ਉਹ ਇਸ ਵੇਲੇ ਲੋਕਾਂ ਨੇ ਇੱਕ ਦੂਜੇ ਨੂੰ ਜਿਹੜਾ ਉਹ ਭੇਜ ਵੀ ਰਹੇ ਨੇ ਤੇ ਉੱਤੇ ਤਬਸਰਾ ਵੀ ਕਰ ਰਹੇ ਨੇ। ਅੱਗੇ ਸੁਣ ਲਓ ਜੀ। ਈਰਾਨ ਤੋਂ ਹਰ ਸਾਲ 2.8 ਅਰਬ ਲੀਟਰ, ਪੰਜਾਬੀ 'ਚ ਅਸੀਂ ਲੀਟਰ ਹੀ ਆਨੇ ਇਹਨੂੰ, ਠੀਕ ਹੈ ਨਾ ਜੀ। ਤੇ ਈਰਾਨ ਤੋਂ ਹਰ ਸਾਲ 2.8 ਅਰਬ ਲੀਟਰ ਪੈਟਰੋਲ ਜਿਹੜਾ ਹੈ ਨਾ ਜਾਂ ਡੀਜ਼ਲ ਪੈਟਰੋਲ ਦੋਵੇਂ, ਉਹ 2.8 ਅਰਬ ਲੀਟਰ ਉਹ ਆਂਦਾ ਪਾਕਿਸਤਾਨ 'ਚ ਸਮਗਲ ਹੋ ਗਿਆ। ਪਾਕਿਸਤਾਨੀ ਰੁਪਈਆਂ 'ਚ ਇਹਦੀ ਫੀ ਲੀਟਰ ਤਕਰੀਬਨ ਕੀਮਤ ਬਣਦੀ 11 ਰੁਪਈਏ। ਲੇਕਿਨ ਵਿੱਚ ਤੁਹਾਨੂੰ ਪਤਾ ਹੈ ਕਿ ਉੱਥੇ ਸਾਡੇ ਜਿਹੜੇ ਫੌਜੀ ਅਫਸਰਾਨ ਨੇ ਜਾਂ ਦੂਜੇ ਅਫਸਰਾਨ ਨੇ ਸਾਰੇ ਮਾਲ ਪਾਣੀ ਲੈਂਦੇ ਨੇ, ਰਿਸ਼ਵਤ ਲੈਂਦੇ ਨੇ। ਜਿਸ ਵੇਲੇ ਉੱਥੋਂ ਟੱਪਦਾ ਸਰਹੱਦ ਤੋਂ ਸਮਗਲ ਹੁੰਦਾ, ਉਹ ਸਾਰਾ ਕੁਝ ਕਰਾ ਕੇ ਤੇ ਉਹਦੇ 'ਤੇ ਜਿਹੜਾ ਖਰਚਾ ਪਾ ਕੇ
ਤੇ ਜਦੋਂ ਉਹ ਤੇਲ ਇੱਧਰ ਪਹੁੰਚਦਾ ਹੈ ਤੇ ਉਹਨੂੰ ਵੇਚਦੇ ਨੇ 160 ਰੁਪਏ ਲੀਟਰ। ਮਾਰਕੀਟ ਦੇ ਵਿੱਚ ਤਾਂ 280 290 ਹੋਣਾ ਇਸ ਵੇਲੇ ਮੇਰਾ ਖਿਆਲ, ਜਿਹੜਾ ਦੂਸਰਾ ਪੈਟਰੋਲ ਇਹ 160 ਤੱਕ ਵੇਚਦੇ ਨੇ। ਆਂਦੇ ਨੇ ਕਿ ਅਗਰ ਸਮਗਲਿੰਗ ਤੇ ਨਾਕਿਆਂ ਦਾ ਖਰਚ ਜਿਹੜਾ ਉਹ 40 ਰੁਪਏ ਫੀ ਲੀਟਰ ਵਿੱਚ ਪਾਇਆ ਜਾਏ ਤੇ 2.8 ਅਰਬ ਲੀਟਰ ਤੋਂ ਸਾਲਾਨਾ 3 ਖਰਬ 36 ਅਰਬ ਰੁਪਏ ਬਣਦਾ ਹੈ। 3 ਖਰਬ 36 ਅਰਬ ਰੁਪਏ ਜਿਹੜਾ ਉਹ ਕਰਪਸ਼ਨ ਬਣਦੀ ਹੈ, ਜਿਹਦੇ ਵਿੱਚ ਸਾਡੇ ਫੌਜੀ ਅਫਸਰਾਨ ਵੀ ਨੇ, ਦੂਜੇ ਅਫਸਰਾਨ ਵੀ ਨੇ, ਸਾਰਿਆਂ ਨੇ ਜਨਾਬ ਨਲਕਾ ਆਪਣਾ ਲਾਇਆ ਉੱਥੇ। ਹੁਣ ਈਰਾਨ ਦੇ ਨਾਲ ਜਿਹੜਾ ਮਾਮਲਾ ਹੋਇਆ, ਹੁਣ ਪਤਾ ਨਹੀਂ, ਰੱਬ ਹੀ ਖੈਰ ਕਰੇ, ਲੇਕਿਨ ਲੌਂਗ ਟਰਮ ਦੇ ਵਿੱਚ ਕੀ ਹੋਏਗਾ ਸਾਨੂੰ ਨਹੀਂ ਪਤਾ, ਲੇਕਿਨ ਸ਼ਾਰਟ ਟਰਮ ਦੇ ਵਿੱਚ ਇਹਨਾਂ ਦੀਆਂ ਬੜੀਆਂ ਮੌਜਾਂ ਲੱਗਣੀਆਂ ਨੇ। ਉਹ ਜਿਹੜਾ ਸਟ੍ਰੇਟਸ ਆਫ ਹਰਮਜ਼ ਹੈ ਉਹ ਬੰਦ ਹੈ ਤੇ ਹੁਣ ਤੇਲ ਬਹੁਤਾ ਅਗਰ ਉਧਰੋਂ ਥੁੜ ਗਿਆ, 21% ਤੇਲ ਦੀ ਪਾਕਿਸਤਾਨ ਦੀ ਜਿਹੜੀ ਜ਼ਰੂਰਤ ਹੈ ਨਾ, ਉਹਨੂੰ ਇਹ ਪੂਰਾ ਕਰਦਾ ਹੈ ਇਹ ਜਿਹੜੀ ਸਮਗਲਿੰਗ ਹੁੰਦੀ ਹੈ। ਇਹਦਾ ਮਤਲਬ ਇਹ ਹੈ ਕਿ ਅਗਰ ਉਧਰੋਂ ਇਹ ਕੰਮ ਸਾਰਾ ਬੰਦ ਰਿਹਾ ਤੇ ਫਿਰ ਇੱਧਰ ਸਮਗਲਰਾਂ ਦੀ ਤੇ ਫਿਰ ਚਾਂਦੀ ਹੋ ਜਾਏਗੀ, ਕਿਉਂਕਿ ਤੇਲ ਜਿਹੜਾ ਇੱਥੋਂ ਹੀ ਲੱਭੇਗਾ ਤੇ ਤੇਲ ਦੀ ਖਪਤ ਵੀ ਇੱਧਰੋਂ ਵੱਧ ਜਾਏਗੀ ਤੇ ਮੈਂ ਕਿਹਾ ਬੱਲੇ ਬੱਲੇ ਹੋ ਜਾਏਗੀ। ਤੇ ਇਹ ਇਹਦਾ ਮਤਲਬ ਹੈ ਜਿਨ੍ਹਾਂ ਨੇ ਦਿਹਾੜੀ ਲਾਉਣੀ ਹੈ ਉਹਨਾਂ ਵਾਸਤੇ ਇਹ ਸੀਜ਼ਨ ਆ ਗਿਆ, 골ਡਨ ਟਾਈਮ ਆ ਗਿਆ। ਅੱਗੇ ਚਲੀਏ ਜੀ। ਹਾਜ਼ਰ ਸਰਵਿਸ ਜੱਜ, ਉਹਨਾਂ ਨੇ ਵੀ ਇਹੀ ਸੋਚਿਆ ਵੀ ਮੁਲਕ ਛੱਡੋ ਤੇ ਇੱਥੋਂ ਨਿਕਲੋ। ਸਿਵਲ ਜੱਜ ਜੇਲਮ ਸਰਮਦ ਸਲੀਮ ਨੇ UK ਬੈਲਜੀਅਮ ਜਾਣ ਲਈ 18 ਦਿਨ ਦੀ ਛੁੱਟੀ ਲਈ। ਉੱਥੇ ਜਾ ਕੇ ਉਹ ਵਾਪਸ ਨਾ ਆਏ ਤੇ ਆਪਣਾ ਅਸਤੀਫਾ ਅਦਾਲਤੀ ਸਟਾਫ ਦੇ ਜ਼ਰੀਏ ਭੇਜ ਦਿੱਤਾ। ਲਾਹੌਰ ਹਾਈ ਕੋਰਟ ਨੇ ਅਸਤੀਫਾ ਮੁਸਤਰਦ ਕਰਕੇ ਜੱਜ ਸਾਹਿਬ ਨੂੰ ਨੌਕਰੀ ਤੋਂ ਹੀ ਫਾਰਿਗ ਕਰ ਦਿੱਤਾ। ਅੱਗੋਂ ਲਾਹੌਰ ਹਾਈ ਕੋਰਟ ਦਾ ਕੰਮ ਵੇਖੋ, ਮਤਲਬ ਸ਼ਿੱਦਤ ਪਸੰਦੀ ਹੈ ਸਾਰਿਆਂ ਦੇ ਵਿੱਚ। ਬਈ ਇਹ ਇੱਕ ਬੰਦਾ ਚਲਾ ਗਿਆ ਇੱਥੋਂ ਆਪਣੀ ਜਾਨ ਬਚਾ ਕੇ, ਉੱਥੇ ਰਹਿਣਾ ਚਾਹੁੰਦਾ, ਨਹੀਂ ਨੌਕਰੀ ਕਰਨਾ ਚਾਹੁੰਦਾ। ਸੋਚੋ ਜਿਹੜੇ ਮੁਲਕ ਦੇ ਵਿੱਚ ਜੱਜ ਨਹੀਂ ਸਮਝਦਾ ਕਿ ਉਹ ਬਾਇਜ਼ਤ ਤਰੀਕੇ ਨਾਲ ਨੌਕਰੀ ਕਰ ਸਕਦਾ ਹੈ, ਕਿਉਂਕਿ ਇੱਕ ਮੇਜਰ, ਇੱਕ ਕਰਨਲ ਜਿਹੜਾ ਉਹ ਬੰਦੂਕ ਰੱਖ ਦਿੰਦਾ ਆ ਕੇ ਤੇ ਇਹ ਫੈਸਲਾ ਕਰੋ, ਉਹਨਾਂ ਦਾ ਜ਼ਮੀਰ ਨਹੀਂ ਮੁਤਮਈਨ ਹੋਇਆ ਹੋਏਗਾ, ਉਹਨਾਂ ਨੇ ਕਿਹਾ ਜੀ ਮੈਂ ਨਹੀਂ ਕਰਨਾ। ਇਹ ਹੁਣ ਜਿਹੜੀ ਸੂਰਤ ਹਾਲ ਹੈ ਇਹਦੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ ਔਰ ਇਹਦੀ ਜਿੰਨੀ ਵੀ ਮਜ਼ੰਮਤ ਕੀਤੀ ਜਾਏ ਉਹ ਘੱਟ ਹੈ। ਜੋ ਇਹ ਹਾਲਤ ਜੁਡੀਸ਼ਰੀ ਨਾਲ ਇਹਨਾਂ ਨੇ ਕੀਤੀ ਹੈ ਸਾਡੇ ਜਰਨੈਲਾਂ ਨੇ, ਔਰ ਉਹਦੀ ਵਜ੍ਹਾ ਤੋਂ ਹੁਣ ਜਿਹੜੇ ਜੱਜਸ ਨੇ ਉਹ ਜਿਸ ਤਰ੍ਹਾਂ ਮੁਲਕ ਤੋਂ ਭੱਜ ਰਹੇ ਨੇ। ਅੱਛਾ, ਅੱਗੋਂ ਇਹ ਬੜਾ ਹੀ ਇੱਕ ਹੋਣਹਾਰ ਕਿਸਮ ਦਾ ਸਾਫੀ ਹੈ ਤੇ ਇਹਨਾਂ ਨੇ ਇੱਕ ਇੰਟਰਵਿਊ ਲਿਆ ਔਰ ਇੰਟਰਵਿਊ ਲਿਆ ਜਵਾਦ ਅਹਿਮਦ। ਇਹ ਪਤਾ ਨਹੀਂ ਅਹਿਮਦ ਜਵਾਦ ਹੈ ਕਿ ਜਵਾਦ ਅਹਿਮਦ ਹੈ, ਉਹ ਮੁੰਡਾ ਹੈ, ਕੋਈ ਸਿੰਗਰ ਹੈ। ਮੈਨੂੰ ਤਾਂ ਵੈਸੇ ਸਿੰਗਰ ਤੇ ਘੱਟ ਹੀ ਲੱਗਦਾ, ਤੁਸੀਂ ਯਕੀਨ ਕਰੋ। ਮੈਨੂੰ ਤਾਂ ਮੇਰਾ ਮਤਲਬ ਕੋਈ ਬਾਜਾ ਬੂਜਾ ਵਜਾਉਣ ਵਾਲਾ ਲੱਗਦਾ, ਜਿਹੜੀ ਮੈਂ ਸੱਚੀ ਗੱਲ ਕਰਾਂ। ਜਿੰਨੇ ਲੰਮੇ ਉਹਨੇ ਵਾਲ ਰੱਖੇ ਨੇ ਤੇ ਮੈਂ ਦੂਸਰਾ ਮੈਂ ਵੀ ਸੋਚਦਾ ਵੀ ਜਿਸ ਤਰ੍ਹਾਂ ਫਿਰਦਾ ਫੁਰਦਾ ਰਹਿੰਦਾ ਤੇ ਜੂਆਂ ਸ਼ੂਆਂ ਵੀ ਪਈਆਂ ਹੋਣੀਆਂ ਨੇ, ਮਾਜ਼ਰਤ ਇਸ ਗੱਲ ਤੇ, ਲੇਕਿਨ ਜਿੱਡੇ ਇਹਨੇ ਲੰਮੇ ਵਾਲ ਰੱਖੇ ਨੇ ਇਹਦੀਆਂ ਜੂਆਂ ਵੀ ਥੱਕ ਜਾਂਦੀਆਂ ਹੋਣੀਆਂ ਨੇ। ਸੋਚੋ ਨਾ ਵੀ ਇੱਕ ਪਾਸੇ ਤੁਰਦੀਆਂ ਹੋਣੀਆਂ ਨੇ ਤੇ ਦੂਜੇ ਪਾਸੇ ਪਹੁੰਚਦੀਆਂ, ਜਿੰਨਾ ਉਹ ਖਿਲਾਰ ਹੈ ਵਾਲਾਂ ਦਾ ਤੇ ਉਸ ਤੋਂ ਬਾਅਦ ਮੇਰਾ ਮਤਲਬ ਕਿ ਕਾਫੀ ਕੰਮ ਖਰਾਬ ਹੈ। ਤੇ ਉਹ ਵੀ ਵਿਚਾਰੀਆਂ ਮੇਰਾ ਹਾਲ ਇਹ ਤਾਂ ਇਹਨੂੰ ਤਾਂ ਕੱਢਣੀਆਂ ਵੀ ਨਹੀਂ ਪੈਂਦੀਆਂ ਹੋਣੀਆਂ ਜੂਆਂ, ਇਹ ਤੇ ਥਕਾ ਕੇ ਮਾਰ ਦਿੰਦਾ ਹੋਣਾ ਉਹਨਾਂ ਨੂੰ। ਬਹਰਲ ਇਹ ਜਿਹੜੇ ਜਵਾਦ ਸਾਹਿਬ ਨੇ ਅੱਜ ਕੱਲ੍ਹ ਪਤਾ ਨਹੀਂ ਕੋਈ ਉਹ ਇਸਾਰ ਰਾਣਾ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਕੋਈ ਜ਼ਿਹਨੀ ਕਸਰ ਹੋ ਗਈ ਹੈ, ਇਹਨਾਂ ਨੂੰ ਦਵਾਈ ਲੈਣੀ ਚਾਹੀਦੀ ਹੈ। ਲੇਕਿਨ ਇਹ ਇੱਕ ਹਾਦਸਾ ਹੋਇਆ ਹੈ, ਇੱਕ ਬੜਾ ਹੀ ਹੋਣਹਾਰ ਮੁੰਡਾ ਹੈ, ਨੌਜਵਾਨ, ਉਹ ਯੰਗ ਸਾਫੀ, ਉਹ ਇਹਨਾਂ ਦਾ ਇੰਟਰਵਿਊ ਲੈਣ ਪਹੁੰਚ ਗਿਆ ਤੇ ਇਹਨਾਂ ਨੇ ਅੱਗੋਂ ਇੰਟਰਵਿਊ ਦੇ ਵਿੱਚ ਕੀ ਕੀਤਾ ਹੈ, ਉਹਦੇ ਹੱਥੀਂ ਪੈ ਗਏ। ਹਾਂਜੀ, ਦਰੁਸਤ ਸੁਣ ਰਹੇ ਹੋ ਤੁਸੀਂ, ਇਹ ਉਹਦੇ ਹੱਥੀਂ ਪੈ ਗਏ। ਗਾਲੋ ਵਾਲੀ ਵੀ ਹੋਏ ਤੇ ਉਹਦੇ ਹੱਥੀਂ ਵੀ ਪੈ ਗਏ। ਸਾਰਾ ਕੁਝ ਕੀ ਹੋਇਆ ਇਹ ਵੇਖੋ ਜ਼ਰਾ। मांगा कि मैंने तुमसे कहा था कि आओ। मैंने हाँ, तो तुमने अगर मांगा है तो बदतमीजी ना करो, तमीज से बात करो। बदतमीजी नहीं कर रहा, जो तुम मेरे से बात पूछ रहे हो, दिखा जो रहा हूं, तुम मेरे ये फिर बकवास कर रहे हो दरमियान में। तुम बकबक क्यों करते हो दरमियान में? इस तरह गुफ्तगू नहीं होती। तो ना करो, भाड़ में जाओ, निकलो यहाँ से। ऐसे नहीं, और नहीं निकलो, ऐसे इसको निकालो भी बाहर। अगर आपने ऐसे करना है तो आप जर्नलिस्ट नहीं है, आप फिर सियासतदान नहीं है, ये गलत बात है। इमरान के आप साबित करते हैं इमरान, ये गलत बात जी। ये आपके सामने जी इंटरव्यू शुरू है और अभी सवाल शुरू हुए हैं। तबके का गद्दार है और घटिया गंदे आदमी ये अच्छा, ये पार्टी बना रहा हूं मैं और तू आगे बकवास कर रहे हैं इमरान खान जैसे आदमी के लिए। यही बात आप इधर बैठ के कर सकते हैं, यही बात आप बैठ के कर सकते हैं, यही बात आप, अकल नहीं है किसी चीज की। मैं आपके लिए जाहिल आदमी हूँ, भाड़ में जाओ यहाँ से। ये आपके सामने जी। अब वो कहते हैं कि जी यहाँ से निकल जाए और अभी शुरू हुई है, सवालों जवाब शुरू किए हैं, तो उन्होंने कहा जी आप इनको निकाल दें। तो ये है जी आपके सामने नाजरीन हकीकत।
अभी सिर्फ आईना दिखाया, शुरू किया तो वो उठ के चले गए। इजाजत दीजिए, इंशाल्लाह फिर मुलाकात होगी। अल्लाह हाफिज। घटिया आदमी तुमने मुझे कौन सा आईना सर मैं आपको कह रहा हूँ आप यहाँ पे बैठ जाए, कौन सा दिखाया? यहाँ पे बैठ के एक बात सेकंड, करें। तू आईना कौन सा अच्छा, दिखा रहा है आप मुझे? बदतमीजी करना नहीं नहीं, बदतमीजी का क्या मतलब है? नहीं घटिया। ਵੇਖ ਲਿਆ ਜੇ ਇਸ ਨੌਜਵਾਨ ਸਾਫੀ ਦਾ ਨਾਂ ਜੇ ਉਮਰ ਬਸ਼ੀਰ। ਮੈਂ ਇਹਨੂੰ ਬਿਲਕੁਲ ਇਹਦੀ ਤਹਿਸੀਨ ਕਰਦਾ ਹਾਂ ਕਿ ਜਿਸ ਤਰੀਕੇ ਨਾਲ ਮੁਸ਼ਕਿਲ ਹਾਲਾਤ ਦੇ ਵਿੱਚ ਵੀ ਇਹਨੇ ਆਪਣਾ ਤਹੱਮਲ, ਬੁਰਦਬਾਰੀ ਔਰ ਫੋਕਸ ਬਰਕਰਾਰ ਰੱਖਿਆ ਹੈ। ਲੇਕਿਨ ਮੈਨੂੰ ਦੂਸਰੇ ਪਾਸੇ ਹੁਣ ਜਵਾਦ ਸਾਹਿਬ ਜਿਹੜੇ ਨੇ ਜਾਂ ਜਵਾਦ ਅਹਿਮਦ ਸਾਹਿਬ ਦੀ ਬੜੀ ਪਰੇਸ਼ਾਨੀ ਹੈ, ਕਿਉਂਕਿ ਇਹ ਤਾਂ ਹੁਣ ਜ਼ਾਹਿਰ ਹੋ ਗਿਆ ਵੇਖ ਕੇ ਕਿ ਜਿਸ ਤਰੀਕੇ ਨਾਲ ਉਹ ਵਿਚਾਰੇ, ਅਸੀਂ ਪਹਿਲਾਂ ਤਾਂ ਐਵੇਂ ਲੋਕੀ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਕਰਦੇ ਸਨ, ਲੇਕਿਨ ਮੇਰਾ ਖਿਆਲ ਹੈ ਕਿ ਹੀ ਨੀਡਸ ਹੈਲਪ। ਸਾਨੂੰ ਮਖੌਲ ਉਹਨਾਂ ਦਾ ਨਹੀਂ ਉਡਾਉਣਾ ਚਾਹੀਦਾ। ਇਹ ਮਾਮਲਾ ਕਿਸੇ ਨਾਲ ਵੀ ਹੋ ਸਕਦਾ ਹੈ ਮੇਰੇ ਖਿਆਲ ਦੇ ਵਿੱਚ। ਔਰ ਇੱਥੇ ਜਵਾਦ ਸਾਹਿਬ ਦੇ ਘਰ ਵਾਲਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹਾਦਸਾ ਹੋ ਜਾਏ, ਮਤਲਬ ਕਿ ਜਵਾਦ ਸਾਹਿਬ ਕਿਸੇ ਨੂੰ ਮਾਰ ਕੁੱਟ ਛੱਡਣ, ਕਿਸੇ ਨੂੰ ਨੁਕਸਾਨ ਪਹੁੰਚਾ ਦੇਣ, ਕਿਸੇ ਨੂੰ ਦੰਦੀ ਚੰਦੀ ਵੱਢ ਦੇਣ, ਜੋ ਕੁਝ ਉਹ ਕਰਦੇ ਨੇ ਉਹ ਤਾਂ ਖਿੱਚ ਕੇ ਕੁਝ ਵੀ ਕਰ ਸਕਦੇ ਨੇ, ਅਤੇ ਨੁਕਸਾਨ ਹੋ ਜਾਏ, ਉਹਨਾਂ ਦੇ ਘਰ ਵਾਲਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਜਗ੍ਹਾ ਤੋਂ ਜਾ ਕੇ ਦਵਾਈ ਸ਼ਵਾਈ ਲੈ ਕੇ ਦੇਣ, ਜਾਂ ਜੋ ਵੀ ਉਹਨਾਂ ਦੀ ਕੋਈ ਥੈਰੇਪੀ ਕਰਵਾਉਣ, ਜੋ ਵੀ ਗੁੱਸਾ ਸ਼ੁੱਸਾ ਉਹਨਾਂ ਦਾ ਨਿਕਲ ਸਕਦਾ ਉਹ ਕਰਾਉਣ। ਅਤੇ ਕਿਉਂਕਿ ਇਹ ਨੋਰਮਲ ਹਰਕਤਾਂ ਤਾਂ ਨਹੀਂ ਜਿਹੜੀਆਂ ਉਹ ਕਰਦੇ ਨੇ ਕਿ ਉਹਨਾਂ ਗਾਲਾਂ ਕੱਢਦੇ ਨੇ ਲੋਕਾਂ ਨੂੰ, ਟਵਿੱਟਰ 'ਤੇ ਵੀ ਗਾਲਾਂ ਕੱਢਦੇ ਨੇ, ਬਦਤਮੀਜ਼ੀ ਕਰਦੇ ਨੇ ਹਰ ਇੱਕ ਨਾਲ, ਫਿਰ ਆਉਂਦੇ ਨੇ ਮੈਂ ਮੁਲਕ ਦਾ ਸਭ ਬੜਾ ਮਸ਼ਹੂਰ ਆਦਮੀ ਹੈ ਅਤੇ ਮੁਕਾਬਲਾ ਇਮਰਾਨ ਖਾਨ ਦਾ ਮੇਰੇ ਨਾਲ ਹੀ ਹੈ। ਫਿਰ ਆਉਂਦੇ ਨੇ ਇਮਰਾਨ ਖਾਨ ਮੇਰੇ ਤੋਂ ਜੈਲਸ ਹੈ, ਉਹ ਮੇਰਾ ਨਾਂ ਹੀ ਨਹੀਂ ਲੈਂਦਾ ਕਦੀ। ਨਾਂ ਤਾਂ ਮੇਰਾ ਵੀ ਟਰੰਪ ਨਹੀਂ ਲੈਂਦਾ, ਮੈਨੂੰ ਦੱਸੋ ਹੀ ਆ, ਮੇਰਾ ਵੀ ਨਾਂ ਜਿਹੜਾ ਉਹ ਜਿਹੜਾ ਫਰਾਂਸ ਦਾ ਸਦਰ ਹੈ ਉਹ ਨਹੀਂ ਲੈਂਦਾ। ਇਹਦਾ ਮਤਲਬ ਦੋਵੇਂ ਮੇਰੇ ਤੋਂ ਜੈਲਸ ਨੇ। ਮੇਰਾ ਮਤਲਬ ਹੈ ਕਿ ਜਵਾਦ ਅਹਿਮਦ ਸਾਹਿਬ ਜਿਹੜੇ ਨੇ ਨਾ, ਉਹ ਪਹਿਲਾਂ ਤਾਂ ਹਾਸਾ ਹੁੰਦਾ ਸੀ, ਮਾਹੌਲ ਵੀ ਉਡਾਈਦਾ ਸੀ, ਲੇਕਿਨ ਹੁਣ ਮੈਂ ਇਹਨਾਂ ਦੀ ਜਿਹੜੀ ਹਾਲਤ ਵੇਖ ਕੇ ਪਰੇਸ਼ਾਨ ਹੋਇਆ ਅਤੇ ਮੈਂ ਦੁਆ ਕਰ ਸਕਦਾ ਵੀ ਅੱਲਾ ਮੀਆਂ ਇਹਨਾਂ ਨੂੰ ਸਿਹਤ ਦੇਵੇ। ਔਰ ਇਹਨਾਂ ਦੇ ਘਰ ਵਾਲਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਇਹਨਾਂ ਨੂੰ ਇਲਾਜ ਮੁਆਲਜੇ ਦਾ ਜਾਂ ਇਹਨਾਂ ਦੀ ਥੈਰੇਪੀ ਦਾ ਇੰਤਜ਼ਾਮ ਕੀਤਾ ਜਾਏ, ਕਿਉਂਕਿ ਜੋ ਕੁਛ ਉਹਨਾਂ ਨੇ ਇੱਕ ਮੁਅੱਜ਼ਜ਼ ਜਰਨਲਿਸਟ ਨਾਲ ਕੀਤਾ ਇਹ ਕਰਨਾ ਨਹੀਂ ਚਾਹੀਦਾ। ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰੱਖ।